ਤੇ ਹੁਣ ਤੁਸੀਂ ਕਿੰਨੇ ਦਿਨਾਂ ਬਾਅਦ ਜੰਮਣਾ ਜੀ? 80 परसों। ਸਾਡਾ ਦੇਸ਼ ਪੰਜਾਬ ਦੇਖਣ ਵਾਲੇ ਦੋਸਤੋ, अस्सलाम वालेकुम, सत श्री अकाल। ਅਸੀਂ ਅੱਜ ਮੌਜੂਦ ਹਾਂ ਗੁਰਦੁਆਰਾ ਨਨਕਾਣਾ ਸਾਹਿਬ। ਵਿਸਾਖੀ ਦੀਆਂ ਤਕਰੀਬਾਂ ਜਿਹੜੀਆਂ ਨਨਕਾਣਾ ਸਾਹਿਬ ਵਿੱਚ ਜਾਰੀ ਨੇ। ਚੜ੍ਹਦੇ ਪੰਜਾਬ ਤੇ ਦੁਨੀਆ ਭਰ ਤੋਂ ਬਹੁਤ ਸਾਰੀਆਂ ਸੰਗਤਾਂ ਪਾਕਿਸਤਾਨ ਪਹੁੰਚੀਆਂ ਹੋਈਆਂ। ਸਾਡੇ ਨਾਲ ਇੱਕ ਬੜਾ ਖੂਬਸੂਰਤ ਕਪਲ ਮੌਜੂਦ ਹੈ। ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕਿ ਉਹ ਕਿੱਥੋਂ ਆਏ ਤੇ ਉਹਨਾਂ ਦਾ ਕਿਵੇਂ ਪ੍ਰੋਗਰਾਮ ਬਣਿਆ ਪਾਕਿਸਤਾਨ ਆਉਣ ਦਾ। ਸਰਦਾਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦਿੱਲੀ ਤੋਂ ਆਇਆ। ਮੇਰਾ ਨਾਮ ਜਸਮੀਤ ਸਿੰਘ ਹੈ ਤੇ ਮੈਂ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਆਇਆ ਦਿੱਲੀ ਤੋਂ। ਮੈਡਮ ਜੀ ਸਤਿ ਸ਼੍ਰੀ ਅਕਾਲ। वाहिगुरु जी का खालसा, वाहिगुरु जी दी फतेह। सत श्री अकाल। मेरा नाम रविंदर कौर है और मैं ਦਿੱਲੀ ਤੋਂ ਪਹਿਲੀ ਵਾਰ ਪਾਕਿਸਤਾਨ ਆਈ ਹਾਂ ਗੁਰੂ ਧਾਮਾਂ ਦੇ ਦਰਸ਼ਨ ਕਰਨ ਵਾਸਤੇ। ਮੈਨੂੰ ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਹੈ। ਲੋਕਾਂ ਦਾ ਮਿਲਵਰਤਨ, ਪਿਆਰ ਦੇਖ ਕੇ ਔਰ ਬੁਲਾਉਣ ਦਾ ਤਰੀਕਾ ਉਹਨਾਂ ਦਾ ਬਹੁਤ ਪਿਆਰਾ ਹੈ ਔਰ ਮੈਂ ਦੁਬਾਰਾ ਆਵਾਂਗੀ, ਮੈਂ ਦੁਬਾਰਾ ਇੱਥੇ ਵਿਜ਼ਿਟ ਕਰਾਂ। ਮੈਡਮ ਜੀ ਤੁਸੀਂ ਬੜੇ ਯੰਗ ਹੋ, ਦੋਵੇਂ ਤੁਸੀਂ ਕਪਲ ਜਿਹੜੇ ਇਸ ਉਮਰ ਦੇ ਨੌਜਵਾਨ ਨੇ ਉਹ ਪਾਕਿਸਤਾਨ ਆਉਣ ਤੋਂ ਥੋੜਾ ਜਿਹਾ ਘਬਰਾਉਂਦੇ ਆ। ਤੁਹਾਡੇ ਦਿਲ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਵੀ ਜੇ ਅਸੀਂ ਪਾਕਿਸਤਾਨ ਚਲੇ ਗਏ ਤੇ ਫਿਰ ਅਮਰੀਕਾ ਕੈਨੇਡਾ ਦਾ ਵੀਜ਼ਾ ਨਹੀਂ ਲੱਗਣਾ? ਸਾਡਾ ਅਮਰੀਕਾ ਕੈਨੇਡਾ ਇੱਧਰ ਹੀ ਹੈ। ਪਾਕਿਸਤਾਨ ਸਾਡਾ ਬਹੁਤ ਪਹਿਲੇ ਤੋਂ ਮਨ ਸੀ ਕਿ ਪਾਕਿਸਤਾਨ ਜ਼ਰੂਰ ਜਾਣਾ ਹੈ। ਬਾਹਰ ਚਾਹੇ ਜਾਈਏ ਨਾ ਜਾਈਏ, ਇੱਧਰ ਜ਼ਰੂਰ ਆਉਣਾ ਹੈ ਅਸੀਂ। ਸਾਡੇ ਗੁਰੂ ਧਾਮ ਨੇ ਇੱਥੇ, ਗੁਰੂਆਂ ਦਾ ਉਹ ਹੈ, ਜਨਮ ਸਥਾਨ ਹੈਗਾ ਗੁਰੂ ਨਾਨਕ ਦੇਵ ਜੀ ਦਾ। ਹਾਲਾਂਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਇਹ ਇੱਕ ਝੂਠ ਆ। ਮੈਂ ਤੁਹਾਡੇ ਨਾਲ ਐਵੇਂ ਮਜ਼ਾਕ ਕੀਤਾ ਕਿਉਂਕਿ ਪਾਕਿਸਤਾਨੀ ਦੁਨੀਆ ਦੀ ਹਰ ਮੁਲਕ ਵਿੱਚ ਰਹਿੰਦੇ ਨੇ। ਅਗਰ ਇਸ ਤਰ੍ਹਾਂ ਦੀ ਕੋਈ ਗੱਲ ਹੋਏ ਤੇ ਫਿਰ ਪਾਕਿਸਤਾਨੀ ਵੀ ਬਾਹਰ ਨਾ ਜਾ ਸਕਣ। ਤੇ ਜਿਹੜੇ ਲੋਕ ਡਰਦੇ ਨੇ, ਨਹੀਂ ਆਉਂਦੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹਾਂਗੀ ਕਿ ਸਾਡੇ ਇੰਡੀਆ ਤੋਂ ਬਹੁਤ ਯੂਥ ਆਏ ਇੱਧਰ, ਅਸੀਂ ਵੀ ਆਏ ਹਾਂ ਬਹੁਤ। ਮੈਂ ਉਹਨਾਂ ਨੂੰ ਕਹਿਣਾ ਚਾਹਾਂਗੀ ਇੱਧਰ ਆ ਕੇ ਗੁਰੂ ਧਾਮਾਂ ਦੇ ਦਰਸ਼ਨ ਕਰਨ। ਇਹ ਪ੍ਰੋਗਰਾਮ ਤੁਹਾਡਾ ਸੀ ਕਿ ਭਾਈ ਜਾਨ ਦਾ ਸੀ ਵੀ ਚਲੀਏ ਪਾਕਿਸਤਾਨ? ਮੇਨ ਸਾਡੇ ਨਾ ਪਾਪਾ ਲੀਡਰ ਨੇ, ਟੀਮ ਲੀਡਰ ਨੇ, ਤੇ ਉਹਨਾਂ ਨੇ ਪ੍ਰੋਗਰਾਮ ਬਣਾਇਆ ਸੀ ਤੇ ਅਸੀਂ ਵੀ ਤਿਆਰ ਹੋ ਗਏ, ਅਸੀਂ ਵੀ ਜਾਣਾ ਉੱਧਰ। ਤੇ ਜਦੋਂ ਇੱਧਰ ਆ ਰਹੇ ਸੀ, ਪ੍ਰੋਗਰਾਮ ਬਣਿਆ ਵੀ ਅਸੀਂ ਪਾਕਿਸਤਾਨ ਜਾ ਰਹੇ, ਯਾਰ ਦੋਸਤ ਸਹੇਲੀਆਂ ਨਹੀਂ ਕਰੀਆਂ ਸੀ ਵੀ ਹਾਏ ਪਾਕਿਸਤਾਨ ਚੱਲੇ ਆ, ਨਾ ਜਾਇਓ ਕੀ ਬਣੂ? ਸਾਰੇ ਹੈਰਾਨ ਹੀ ਹੋਏ ਸੀ ਉੱਧਰ ਜਾ ਰਹੇ ਹੋ। ਤੇ ਹੁਣ ਇੱਥੋਂ ਜਦੋਂ ਦੇ ਆਏ ਆ ਉਹਨਾਂ ਨਾਲ ਕੋਈ ਰਾਬਤਾ ਹੋਇਆ? ਨਹੀਂ, ਹਜੇ ਤਾਂ ਨਹੀਂ ਹੋਇਆ। ਤੇ ਹੁਣ ਕੀ ਜਦੋਂ ਵਾਪਸ ਜਾਣਾ, ਪਾਕਿਸਤਾਨ ਘੁੰਮ ਲਿਆ, ਕਿੱਦਾਂ ਦਾ ਲੱਗਿਆ, ਕੀ ਦੱਸਣਾ ਜਾ ਕੇ? ਬਹੁਤ ਵਧੀਆ ਲੱਗਿਆ। ਹਜੇ ਤੇ ਘੁੰਮਣਾ ਬਾਕੀ ਹੈ। ਮਾਰਕੀਟਸ ਹਜੇ ਰਹਿੰਦੀਆਂ ਸਾਡੀਆਂ ਘੁੰਮਣੀਆਂ। ਲਾਹੌਰ ਜਾ ਕੇ ਦੇਖਾਂਗੇ। ਲਾਹੌਰ ਐਤਕੀ ਤੇ ਗਵਰਨਮੈਂਟ ਨੇ ਤੁਹਾਨੂੰ ਬਹੁਤ ਜ਼ਿਆਦਾ ਟਾਈਮ ਦਿੱਤਾ, 2-3 ਦਿਨ ਲਾਹੌਰ ਦਿੱਤੇ ਆ। ਤੇ ਲਾਹੌਰ ਬਾਰੇ ਦਿਲ ਦੇ ਵਿੱਚ ਕੀ ਫੀਲਿੰਗ ਨੇ? ਲਾਹੌਰ ਜਾ ਕੇ ਪਹਿਲੇ ਸ਼ਾਪਿੰਗ ਕਰਨੀ ਹੈ ਸੂਟਾਂ ਦੀ। ਪਾਕਿਸਤਾਨੀ ਸੂਟ ਲੈਣੇ ਆ। ਹਜੇ ਵੀ ਮੈਂ ਪਾਇਆ ਹੋਇਆ ਪਾਕਿਸਤਾਨੀ ਸੂਟ, ਇੱਧਰੋਂ ਹੀ ਲੈ ਕੇ ਗਏ ਸੀ ਮੇਰੇ ਪਾਪਾ ਵੀ ਨਾ ਪਹਿਲੇ। ਮੈਂ ਤੁਹਾਨੂੰ ਇਸੇ ਵਾਸਤੇ ਪੁੱਛਿਆ ਵੀ ਤੁਸੀਂ ਬਾਹਰੋਂ ਆਏ ਇੱਥੇ, ਕਿਉਂਕਿ ਸੂਟ ਤੋਂ ਤਾਂ ਇੰਝ ਹੀ ਲੱਗਦਾ ਸੀ ਵੀ ਕੁੜੀ ਪਾਕਿਸਤਾਨੀ ਹੈ। ਪਿਛਲੀ ਵਾਰ ਆਏ ਸੀ ਨਾ, ਪਿਛਲੇ ਸਾਲ ਪਾਪਾ ਆਏ ਸੀ ਤੇ ਉਹ ਲੈ ਕੇ ਗਏ ਸੀ ਇੱਥੋਂ, ਤੇ ਮੈਂ ਸਵਾ ਕੇ ਪਹਿਲੀ ਵਾਰ ਇੱਧਰ ਹੀ ਪਾਇਆ ਆ ਕੇ। ਤੁਹਾਡਾ ਜਿਹੜਾ ਤੁਹਾਡੀ ਜਿਹੜੀ ਸ਼ਖਸੀਅਤ ਆ, ਪਰਸਨੈਲਿਟੀ ਹੈ, ਉਹ ਦੇਖ ਕੇ ਇਦਾਂ ਹੀ ਲੱਗਦੀ ਹੈ ਜਿਵੇਂ ਪਾਕਿਸਤਾਨ। ਤੁਹਾਡੇ ਵੱਡੇ ਪਾਕਿਸਤਾਨੀ ਆ, ਤੁਹਾਡੇ ਵੱਡੇ ਇੱਧਰੋਂ ਤਾਂ ਨਹੀਂ ਗਏ? ਹਾਂਜੀ, ਸਾਡੇ ਦਾਦਕੇ ਇੱਧਰੋਂ ਹੀ ਹੈਗੇ ਨੇ, ਰਾਵਲਪਿੰਡੀ ਤੋਂ ਹੈਗੇ ਨੇ ਉਹ। ਅੱਛਾ ਜੀ। ਸਰਦਾਰ ਜੀ ਤੁਸੀਂ ਦੱਸੋ ਵੀ ਬੜੇ ਮਾਸ਼ਾਅੱਲਾ ਤੁਸੀਂ ਜਵਾਨ ਹੋ, ਪੱਗ ਕੱਸ ਕੇ ਬੰਨੀ ਆ, ਤੇ ਤੁਹਾਨੂੰ ਨਹੀਂ ਡਰ ਲੱਗਿਆ ਵੀ ਪਾਕਿਸਤਾਨ ਜਾਣਾ, ਫਿਰ ਅਮਰੀਕਾ ਕੈਨੇਡਾ ਕਿਵੇਂ ਜਾਵਾਂਗੇ? ਨਹੀਂ, ਕਾਹਦਾ ਡਰ ਹੈ ਸਾਨੂੰ? ਹੈ ਕੋਈ ਡਰ ਨਹੀਂ ਹੈਗਾ। ਕੋਈ ਇਹ ਤੇ ਵਹਿਮ ਹੈਗਾ ਲੋਕਾਂ ਦਾ ਕਿ ਉੱਥੇ ਜਾ ਕੇ ਵੀਜ਼ਾ ਨਹੀਂ ਲੱਗਦਾ। ਇਹ ਬਿਲਕੁਲ ਵਹਿਮ ਹੈ, ਇੱਕ ਝੂਠੀ ਹਵਾ ਜਿਹੜੀ ਫੈਲਾਈ ਗਈ, ਕਿਉਂਕਿ ਪੂਰੀ ਦੁਨੀਆ ਦੇ ਵਿੱਚ ਪਾਕਿਸਤਾਨੀ ਬੈਠੇ ਆ। ਕੋਈ ਐਸਾ ਮੁਲਕ ਹੈ ਜਿੱਥੇ ਪਾਕਿਸਤਾਨੀ ਨਹੀਂ ਰਹਿੰਦੇ? ਸਹੀ ਗੱਲ ਹੈ। ਕੋਈ ਇਹ ਵਹਿਮ ਹੈਗਾ ਲੋਕਾਂ ਦਾ। ਮੈਂ ਤਾਂ ਸਭ ਨੂੰ ਕਹਾਂਗਾ ਕਿ ਆਓ, ਦਰਸ਼ਨ ਕਰੋ ਗੁਰਧਾਮਾਂ ਦੇ। ਇਸ ਤੋਂ ਵੱਡੀ ਚੀਜ਼ ਕੋਈ ਨਹੀਂ ਹੈਗੀ। ਤੇ ਸਰਦਾਰ ਜੀ ਤੁਹਾਡਾ ਪਹਿਲਾ ਵਿਜ਼ਿਟ ਹੈ? ਹਾਂਜੀ, ਪਹਿਲਾ ਵਿਜ਼ਿਟ, ਫਸਟ ਟਾਈਮ ਹੈ। ਜਦੋਂ ਤੁਸੀਂ ਪਲਾਨ ਬਣਾ ਰਹੇ ਸੀ ਵੀ ਪਾਕਿਸਤਾਨ ਜਾਣਾ, ਯਾਰਾਂ ਦੋਸਤਾਂ ਨੇ ਮਨਾ ਨਹੀਂ ਕੀਤਾ ਵੀ ਨਾ ਜਾਇਓ? ਨਹੀਂ, ਕਿਸੇ ਨੇ ਮਨਾ ਨਹੀਂ ਕੀਤਾ। ਸਾਰੇ ਖੁਸ਼ ਸੀ ਕਿ ਤੁਸੀਂ ਖੁਸ਼ ਕਿਸਮਤ ਹੋ ਕਿ ਤੁਹਾਡਾ ਇੰਨੀ ਜਲਦੀ ਵੀਜ਼ਾ ਲੱਗ ਗਿਆ ਫਸਟ ਟਾਈਮ ਤੇ ਹੀ। ਇਹ ਤੁਸੀਂ ਫਸਟ ਟਾਈਮ ਹੀ ਅਪਲਾਈ ਕੀਤਾ? ਹਾਂਜੀ, ਫਸਟ ਟਾਈਮ ਅਪਲਾਈ ਕੀਤਾ ਸੀ। ਤੇ ਫਸਟ ਟਾਈਮ ਹੀ ਲੱਗ ਗਿਆ? ਹਾਂਜੀ। ਫਿਰ ਤਾਂ ਤੁਸੀਂ ਵਾਕਈ ਖੁਸ਼ਕਿਸਮਤ ਹੋ ਵੀ ਲੋਕ ਜਿਹੜੇ 20 ਵਾਰ ਅਪਲਾਈ ਕਰਦੇ ਆ, ਬਾਅਦ ਦਫਾ ਕਦੀ ਕੋਈ ਮਸਲਾ, ਕਦੀ ਕੋਈ ਹਾਂਜੀ। ਮਸਲਾ ਨਹੀਂ ਲੱਗਦਾ। ਕਈਆਂ ਦੇ ਨਹੀਂ ਲੱਗਦੇ ਵੀਜ਼ੇ, ਕਿੰਨੇ ਸਾਲ ਲੱਗ ਜਾਂਦੇ ਨੇ, ਪਰ ਸਾਡਾ ਫਸਟ ਟਾਈਮ ਅਸੀਂ ਅਪਲਾਈ ਕੀਤਾ, ਫਸਟ ਟਾਈਮ ਹੀ ਵੀਜ਼ਾ ਲੱਗਿਆ ਸਾਡਾ। ਸਾਡੀ ਮਨੋਕਾਮਨਾ ਪੂਰੀ ਹੋ ਗਈ। ਤੇ ਮੈਡਮ ਜੀ ਹੁਣ ਕੀ ਸੁਨੇਹਾ ਦੇਣਾ ਜਾ ਕੇ ਪਿਛਲਿਆਂ ਨੂੰ ਵੀ, ਕਿੰਨਾ ਕੁ ਘੁੰਮੇ, ਕਿੰਨਾ ਕੁ ਮਜ਼ਾ ਆਇਆ? ਮੈਂ ਤੇ ਪਹਿਲੇ ਸਭ ਨੂੰ ਦੱਸਾਂਗੀ ਕਿ ਇੱਧਰ ਬਹੁਤ ਮਜ਼ਾ ਆਉਂਦਾ, ਔਰ ਪਹਿਲੇ ਤੇ ਯੂਥ ਨੂੰ ਕਵਾਂਗੀ ਕਿ ਇੱਧਰ ਆ ਕੇ ਜ਼ਰੂਰ ਵਿਜ਼ਿਟ ਕਰੋ, ਗੁਰੂ ਧਾਮਾਂ ਦੇ ਦਰਸ਼ਨ ਕਰੋ। ਸਭ ਤੋਂ ਪਹਿਲੇ ਤੁਸੀਂ ਬਾਹਰ ਅੰਦਰ ਗਏ, ਜਿਹੜੇ ਪਾਕਿਸਤਾਨੀ ਲੋਕ ਆ, ਪਾਕਿਸਤਾਨੀ ਜਨਤਾ ਤੁਹਾਨੂੰ ਮਿਲੀ, ਉਹਨਾਂ ਦਾ ਜਿਹੜਾ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਸੀ ਵਿਹਾਰ? ਉਹ ਵੀ ਬਹੁਤ ਖੁਸ਼ ਹੋ ਕੇ ਦੇਖਦੇ ਨੇ, ਹੈਰਾਨ ਹੋ ਕੇ ਦੇਖਦੇ ਨੇ ਸਾਨੂੰ ਇੰਡੀਆ ਵਾਲਿਆਂ ਨੂੰ। ਕਹਿੰਦੇ ਵੀ ਬਾਹਰ ਅੰਦਰ ਜਾਈਏ, ਕੋਈ ਚੀਜ਼ ਲਈਏ, ਦਈਏ, ਕੋਈ ਚਾਹ ਪਾਣੀ ਪੀਏ, ਲੋਕ ਪੈਸੇ ਨਹੀਂ ਲੈਂਦੇ, ਕੋਈ ਇੰਜ ਦੀ ਗੱਲ ਹੈ? ਹਜੇ ਤੇ ਅਸੀਂ ਨਾ ਬਾਹਰ ਗਏ ਨਹੀਂ ਆ। ਸਾਡੇ ਨਾਲ ਸਿਕਿਉਰਿਟੀ ਸੀ, ਹਜੇ ਬਾਹਰ ਨਹੀਂ ਗਏ। ਹਾਂ, ਲਾਹੌਰ ਜਾ ਕੇ ਤੁਸੀਂ ਓਪਨ ਘੁੰਮਣਾ, ਉੱਥੇ ਫਿਰ ਕਹਿੰਦੇ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ। ਨਹੀਂ, ਸਹੀ ਗੱਲ ਹੈ। ਬਹੁਤ ਅੱਛਾ ਸ਼ਹਿਰ ਹੈ ਲਾਹੌਰ। ਤੇ ਹੁਣ ਤੁਸੀਂ ਕਿੰਨੇ ਦਿਨਾਂ ਬਾਅਦ ਜੰਮਣਾ ਜੀ? 80 परसों। ਲਓ ਜੀ, ਬਹੁਤ ਚੰਗਾ ਲੱਗਾ ਇਹਨਾਂ ਨਾਲ ਗੱਲ ਕਰਕੇ। ਦੇਖਦੇ ਰਹਿਣਾ ਸਾਡਾ ਦੇਸ਼ ਪੰਜਾਬ।